ਉਹੋ ਹੀ ਗਲੀਆਂ ਸਾਹਮਣੇ ਆ ਗਈਆਂ, ਉਹੋ ਹੀ ਕੋਠਾ ਸਾਹਮਣੇ ਨਜ਼ਰਾਂ 'ਚ ਆ ਗਿਆ। ਜਿਸ ਵਕਤ ਇਹ ਆਪਣੀ ਮਾਂ ਨੂੰ ਲੱਭ ਕੇ ਛੱਤ ਦੇ ਉੱਤੇ ਚੜ੍ਹ ਕੇ ਮਾਂ ਨੂੰ ਪੁੱਛਦੇ ਤੇ ਨਾਲ ਦੀ ਸਰਦਾਰਨੀ ਸਿੱਖ ਮਾਂ ਬੀਬੀ ਆਵਾਜ਼ ਦਿੰਦੀ ਸੀ ਕਿ ਪੁੱਤਰ ਇੱਧਰ ਆ ਜਾ, ਤੇਰੀ ਮਾਂ ਅੱਜ ਸਾਡੇ ਘਰ ਰੋਟੀਆਂ ਨਹੀਂ ਲਾਉਣ ਆਈ, ਜੇ ਤੈਨੂੰ ਭੁੱਖ ਲੱਗੀ ਹੈ ਤੇ ਅੱਜ ਸਾਡੇ ਘਰ ਇੱਧਰ ਆ ਕੇ ਮੇਰੇ ਕੋਲ ਖਾ ਲਾ। ਇਹ ਜਿਹੜੇ ਨਾ ਇਹ ਉਹ ਅਥਰੂ ਉਹ ਯਾਦਾਂ ਜਿਹੜੀਆਂ ਨਾ ਉਹ ਨਿਕਲਦੇ ਪਏ ਨੇ ਬਾਬਾ ਜੀ ਦੇ। ਅੱਜ ਸੰਤੀ ਸਿੱਖ ਸੀ। ਅੱਛਾ, ਉਹਨੇ ਆਪਣਾ ਲੀੜਾ ਫਾੜ ਕੇ ਇਹਨਾਂ ਦੇ ਹੱਥ ਤੇ ਬੰਨ੍ਹਤਾ। ਜਦੋਂ ਤੁਸੀਂ ਪਿੰਡੋਂ ਨਿਕਲੇ ਸੋ ਤੁਹਾਡੇ ਪਿੰਡ ਦਿਆਂ ਨੇ ਸਰਦਾਰਾਂ ਨੇ ਤੁਹਾਨੂੰ ਆਖਿਆ ਜਾਂ ਗਲ ਗੁਲ ਪਏ ਕੋ ਮਾਰਿਆ ਕੁੱਟਿਆ, ਬੜੇ ਤਰਲੇ ਦਿੰਦੇ ਤੇ ਨਾ ਜਾਓ ਉਹਦੇ ਅੱਗੇ ਆ ਗਏ ਉਹ ਸਾਨੂੰ ਕੋਈ ਮਾਰ ਤੇ ਫਿਰ ਤੁਹਾਡੇ ਜੀ। अस्सलाम वालेकुम रहमतुल्लाह। पिंड थाबल तहसील भी शेखूपुरा ते जिला भी शेखूपुरा। इन्हां दा गालबन उम्र है 85 ਦੇ ਕਰੀਬ। ਇਹਨਾਂ ਦੀ ਮਾਂ ਜੀ ਹਜੇ ਵੀ ਹਯਾਤ ਨੇ। ਜਿਸ ਵਕਤ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਸੀ ਤੇ ਉਹਨਾਂ ਦੀ ਵਾਲਦਾ ਜਿਹੜੇ ਸਨ ਉਹਨਾਂ ਦੀ ਸ਼ਾਦੀ ਉੱਥੇ ਹੋਈ ਸੀ। ਫਿਰ ਉੱਥੇ ਪਿੰਡ ਦੇ ਵਿੱਚ ਕਾਫੀ ਅਰਸਾ ਗੁਜ਼ਾਰਿਆ। ਫਿਰ ਭੈਣ ਭਰਾ ਬੇਟੇ ਬੇਟੀਆਂ ਉਹ ਲੈ ਕੇ ਤੇ ਪਾਕਿਸਤਾਨ ਹਿਜਰਤ ਕੀਤੀ। ਇਹ ਬਾਬਾ ਜੀ ਜਿਹੜੇ ਨੇ ਇਹਨਾਂ ਦੇ ਕੋਲੋਂ ਪੁੱਛਨੇ ਇਹਨਾਂ ਦੇ ਸਫ਼ਰ ਦੀ ਕਹਾਣੀ, ਕਿਸ ਤਰ੍ਹਾਂ ਇਹਨਾਂ ਨੇ ਸਫ਼ਰ ਦੀਆਂ ਤਕਲੀਫਾਂ ਉਠਾਈਆਂ। ਤਕਲੀਫਾਂ ਉਠਾਉਣ ਤੋਂ ਬਾਅਦ 75 ਸਾਲ ਵੀ ਗੁਜ਼ਰ ਗਏ ਤੇ ਆਪਣੇ ਪਿੰਡ ਦੇ ਜਿਹੜੇ ਰਾਹਾਂ ਤੇ ਇਹ ਚੱਲਦੇ ਰਹੇ, ਜਿਹੜੀ ਮਸਜਿਦ 'ਚ ਜਾ ਕੇ ਨਮਾਜ਼ ਪੜ੍ਹਦੇ ਰਹੇ, ਜਿਸ ਈਦਗਾਹ 'ਚ ਜਾ ਕੇ ਈਦ ਪੜ੍ਹਦੇ ਰਹੇ ਤੇ ਜਿਹੜਾ ਦੋਸਤਾਂ ਦੇ ਨਾਲ ਇਹ ਖੇਲਦੇ ਰਹੇ ਨੇ ਉਹ ਦੋਸਤ ਮੁਸਲਮਾਨ ਜਾਂ ਹਿੰਦੂ ਸਨ ਜਾਂ ਸਿੱਖ ਸਨ। ਉਹਨਾਂ ਦੇ ਨਾਂ ਇਹਨਾਂ ਕੋਲ ਪੁੱਛਾਂਗੇ ਤੇ ਉਮੀਦ ਹੈ ਕਿ ਤੁਸੀਂ ਇਹ ਵੀਡੀਓ ਜਿਹੜੀ ਨਾ ਮੁਕੰਮਲ ਦੇਖੋਗੇ ਤੇ ਇਹਨਾਂ ਦੇ ਬਾਬਾ ਜੀ ਦੇ ਜਿਹੜੇ ਦੋਸਤ ਤੇ ਅਹਿਬਾਬ ਨੇ, ਯਾਰ ਬੇਲੀ ਜਿਹੜੇ ਪਿੰਡ 'ਚ ਸਨ ਮੌਜੂਦ ਸਨ, ਉਹਨਾਂ ਤੱਕ ਇਸ ਵੀਡੀਓ ਨੂੰ ਪਹੁੰਚਾ ਕੇ ਤੇ ਬਾਬਾ ਜੀ ਦਾ ਸਲਾਮ ਵੀ ਕਹਿਣਾ ਤੇ ਨਾਲੇ ਉਹਨਾਂ ਦੀ ਬਾਬਾ ਜੀ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਕਰਾਣੀ। ਬਾਬਾ ਜੀ ਦਾ ਨਾਂ ਕੀ ਹੈ? ਬਖਤਾਰ ਅਹਿਮਦ। ਇਹਨਾਂ ਦੇ ਬਾਬਾ ਜੀ ਦੇ ਵਾਲਦ ਦਾ ਨਾਂ ਸੁਲਤਾਨ ਅਹਿਮਦ। ਸੁਲਤਾਨ ਅਹਿਮਦ। ਕੌਮ ਕੀ ਹੈ? ਕੌਮ ਜੱਟ ਸਾਂਸਰੇ। ਜੱਟ ਸਾਂਸਰੇ। ਤੁਹਾਡੇ ਵਾਲਦ ਸਾਹਿਬ ਇਹਨਾਂ ਦੀ ਕਿੰਨੇ ਭਰਾ ਸਨ? ਇਹ 2 ਭਾਈ ਸਨ ਤੇ 5 ਇਹਨਾਂ ਦੇ ਚਾਚੇ ਸਨ। ਜਿਹੜੇ ਦੂਸਰੇ ਭਰਾ ਇਹਨਾਂ ਤੋਂ ਵੱਡੇ ਸਨ ਜਾਂ ਛੋਟੇ ਸਨ? ਇਹ ਛੋਟੇ ਨੇ। ਦੂਸਰੇ ਇਹ ਛੋਟੇ। ਦੂਸਰਾ ਭਰਾ ਵੱਡਾ ਸੀ? ਹਾਂਜੀ ਦੂਸਰਾ। ਉਹਨਾਂ ਦਾ ਨਾਂ ਕੀ ਸੀ? ਸਰਦਾਰ ਮੁਹੰਮਦ। ਸਰਦਾਰ ਮੁਹੰਮਦ। ਬਾਬਾ ਜੀ ਦੀ ਉਮਰ ਕਿੰਨੀ ਸੀ ਜਿਸ ਟਾਈਮ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ? ਇਹਨਾਂ ਦੀ ਉਮਰ ਤਕਰੀਬਨ ਕੋਈ 15-16 ਸਾਲ। 15-16 ਸਾਲ ਸੀ। ਜਵਾਨ ਹੁੰਦੇ ਸਨ ਮਾਸ਼ਾਅੱਲਾ। ਅੱਛਾ, ਤੇ ਜਿਹੜੇ ਤੁਹਾਡੇ ਤਾਇਆ ਜੀ ਸਨ ਉਹਨਾਂ ਦੀ ਉਮਰ ਕਿੰਨੀ ਸੀ? ਉਹਨਾਂ ਦੀ ਇਹਨਾਂ ਤੋਂ ਵੱਡੀ 2-4 ਸਾਲ। ਅੱਛਾ, 18-19 ਸਾਲ ਦੇ ਸਨ। ਗੱਭਰੂ ਸਨ ਉਸ ਵਕਤ। ਹੈ ਵਾਲਦ ਦੇ ਜਿਹੜੇ ਚਾਚੇ ਤਾਏ ਸਨ ਉਹਨਾਂ ਦਾ ਨਾਂ ਕੀ ਸੀ? ਉਹਨਾਂ ਦਾ ਨਾਂ ਇੱਕ ਦਾ ਨਾਂ ਸੀ ਉਮਰਦੀਨ। ਅੱਛਾ। ਇੱਕ ਦਾ ਨਾਂ ਆਪਣਾ ਰਹਿਮਤ ਅਲੀ, ਇੱਕ ਦਾ ਨਾਂ ਬਰਕਤ ਅਲੀ। ਅੱਛਾ। ਇੱਕ ਦਾ ਨਾਂ ਅਲਾ ਬਖਸ਼। ਇੱਕ ਇਹਨਾਂ ਦੀ ਫੁੱਫੀ ਵੀ ਸੀ ਇਹਨਾਂ ਦੀ। ਅੱਛਾ। ਉਹਦਾ ਨਾਂ ਫਜ਼ਲ ਬੀਬੀ। ਉਹਨਾਂ ਦਾ ਫਜ਼ਲ ਬੀਬੀ ਨਾਮ ਸੀ। ਉਹ ਅਭੀ ਵੀ ਜ਼ਿੰਦਾ। 30 ਸਾਲ ਉਮਰ ਹੋ ਗਈ। ਬਲਕਿ ਇਹਨਾਂ ਦੀ ਮੈਂ ਕਿ ਸਮਝਿਆ ਸੀ ਕਿ ਵਾਲਦਾ ਇਹਨਾਂ ਦੇ ਨਹੀਂ, ਵਾਲਦਾ ਹੈ ਨਹੀਂ ਕਿ ਮੈਂ ਉਧਰ ਹੀ ਫੌਤ ਹੋ ਗਈ। ਇੰਡੀਆ ਜਿਹੜਾ ਪਿੰਡ ਸੀ ਉਹਦਾ ਨਾਂ ਕੀ ਸੀ? ਬਾਸਰਪੁਰਾ। ਬਾਸਰਪੁਰਾ। ਹਾਂਜੀ। ਅੱਛਾ। ਉਹਦੇ ਨਾਲ ਕਿਹੜੇ ਕਿਹੜੇ ਪਿੰਡ ਸਨ? ਇਹ ਅੱਬਾ ਤੁਹਾਡੇ ਪਿੰਡ ਦੇ ਨਾਲ ਜਿਹੜੇ ਪਿੰਡ ਸਨ ਉਹ ਕੀ ਸਨ ਨਾਂ ਉਹਨਾਂ ਦੇ? ਸ਼ਹਿਰ ਕਿਹੜਾ ਹੈ ਤੁਹਾਡਾ? ਸਾਡਾ ਬਠਾਲਾ। ਸਾਡਾ ਪਿੰਡ ਬਾਸਰਪੁਰਾ, ਆ ਰੰਗੇਲਪੁਰਾ, ਆ ਚੁਗਿਆਲ, ਇੱਧਰ ਹਸਨਪੁਰਾ, ਲੰਡ, ਨਠਵਾਲ, ਉਦੋਂ ਕੇ ਦੁਆਲੇ ਦੇ ਪਿੰਡ। ਤਹਿਸੀਲ ਕਿਹੜੀ ਹੈ ਤੁਹਾਡੀ? ਤਹਿਸੀਲ ਸਾਡੀ ਤਹਿਸੀਲ ਵੀ ਬਠਾਲਾ। ਜ਼ਿਲ੍ਹਾ ਕਿਹੜਾ ਸੀ? ਗੁਰਦਾਸਪੁਰ। ਪਿੰਡ ਤੋਂ ਸ਼ਹਿਰ ਕਿੰਨੀ ਦੂਰ ਸੀ? ਅਸੀਂ ਲਾਗੇ ਹੀ ਸਾਂ। ਅਰਜੀ ਦੇ ਕੋਟ ਤਾਂ ਨਾ। ਆਹੋ ਸਾਡੀਆਂ ਪੈਲੀਆਂ ਸਾਡੇ ਪਿੰਡ ਦੀਆਂ ਸ਼ਹਿਰ ਦੇ ਨਾਲ ਲੱਗਦੇ। ਉੱਥੇ ਕਿੰਨੀ ਪੈਲੀ ਸੀ? 18 ਪੈਲੀ ਨਾਲ ਸੀ। ਕਿਹੜੇ ਪਾਸੇ ਸੀ? ਪੈਲੀਆਂ ਪਿੰਡ ਦੇ ਕਿਹੜੇ ਪਾਸੇ ਸੀ? ਚੜ੍ਹਦੇ ਪਾਸੇ ਸੀ ਕਿ ਲੈਂਦੇ ਪਾਸੇ ਸੀ? ਸਾਡੀਆਂ? ਹਾਂ, ਸਾਡੀਆਂ ਚੜ੍ਹਦੇ ਪਾਸੇ। ਰੰਗੇਲਪੁਰ ਦੇ ਅੱਡੇ ਨਾਲ ਤੇ ਰੰਗੇਲਪੁਰ ਜਾਂਦੇ ਵੀ ਬਹੁਤ ਸੀ ਨਾਲ ਲੱਗਵੇ। ਸਾਡੇ ਖੋਜ ਦਾ ਨਾਮ ਗੌਰ ਵਾਲਾ। ਲਾਗੇ ਮੇਲਾ ਮੂਲਾ ਲੱਗਦਾ ਹੁੰਦਾ ਸੀ ਕੋਈ? ਮੇਲਾ ਚੱਲਦਾ ਵੱਡਾ 10-12 ਕਿੱਲੇ
ਮੇਲੇ ਦੇ ਵਿੱਚ ਹਿੰਦੂ ਮੁਸਲਮ ਸਾਰੇ ਇਕੱਠੇ ਟੁਰ ਜਾਂਦੇ ਹੁੰਦੇ ਸੀ। ਉਦੋਂ ਸਾਰੇ ਇੱਕ ਸੀ, ਸਾਰੇ ਇੱਕ ਹੀ ਸੀ, ਸਾਰੇ ਜਾਂਦੇ ਸੀ। ਸਾਰੇ ਇਹ ਤੁਹਾਡਾ ਘਰ ਜਿਹੜਾ ਸੀ ਪਿੰਡ ਦੇ ਵਿੱਚ ਕਿਹੜੇ ਪਾਸੇ ਸੀ? ਦੱਖਣ ਪਾਸੇ ਨਾਲ ਹੀ ਸ਼ਹਿਰ ਦੇ ਬਟਾਲਾ। ਅੱਛਾ, ਪਿੰਡ ਦੇ ਵਿੱਚ ਦੱਖਣ ਪਾਸੇ ਸੀ ਘਰ। ਪੱਕੇ ਘਰ ਸੀ ਕਿ ਕੱਚੇ ਸੀ ਉਸ ਟਾਈਮ? ਉਦੋਂ ਸਭ ਕੱਚੇ ਸੀ, ਕੱਚੀਆਂ ਕੰਧਾਂ ਦਾ ਘਰ ਸੀ। ਕੱਚੀਆਂ ਕੰਨਾਂ। ਪਿੰਡ ਦੇ ਵਿੱਚ ਕਿੰਨੇ ਕੁ ਲੋਕਾਂ ਦੇ ਪੱਕੇ ਮਕਾਨ ਸਨ? ਹੋਰ ਪਿੰਡ 'ਚ ਇੱਕ ਆਲਾ ਸਾਹ ਨੇ ਪਾਇਆ ਤੇ 2 ਛੱਪੜ ਕੰਨੇ। ਤੇ ਤੁਹਾਡੇ ਗਵਾਂਢੀ ਜਿਹੜੇ ਸੀ ਉਹ ਠੀਕ ਠਾਕ ਚੰਗੇ ਸੀ ਤੁਹਾਡੇ ਨਾਲ? ਸਾਡੇ ਨਾਲ ਸਾਰਾ ਪਿੰਡ ਹੀ ਚੰਗਾ। ਹੈ ਤੇ ਚੰਗਾ ਹੀ ਸੀ। ਅੱਛਾ, ਉਹ ਤੁਸੀਂ ਆਪ ਵੀ ਚੰਗੇ ਸੀ ਨਾ, ਗੱਲ ਤੇ ਇਹ ਆ, ਉਦੋਂ ਸਾਰੇ ਚੰਗੇ ਸਨ। ਅੱਛਾ, ਫਿਰ ਪਿੰਡ ਹੀ ਚੰਗਾ। ਜਿਹੜੇ ਗਵਾਂਢੀ ਸਨ ਤੁਹਾਡੇ ਨਾਲ, ਜਿਹਦੇ ਪੁੱਤ ਬਣੇ ਸਮਾਨ ਦੇ, ਉਹਨਾਂ ਨੇ ਸਾਨੂੰ ਛਾਵਾਂ ਬੜੀਆਂ ਦਿੰਦੀ ਹੁੰਦੀ ਸੀ ਤੇ ਉਹਨੇ ਘਰ ਹੀ ਰੱਖਣਾ। ਆ ਸਾਡਾ ਘਰ, ਆ ਸਿੱਖਾਂ ਦਾ ਘਰ, ਆ ਵੀ ਸਿੱਖਾਂ ਦਾ। ਉਹਦੇ ਸਾਡੀ ਦਾਦੀ ਨੂੰ ਆਖਣਾ ਤੂੰ ਪਰਾਂ ਹੋ ਜਾ, ਅਸੀਂ ਰੋਟੀਆਂ ਪਕਾਉਣ। ਤੇ ਉਹਨੇ ਆਖਣਾ ਤੂੰ ਆਪਣਾ ਕੰਮ ਕਰ, ਉਹਨੇ ਆਖਣਾ ਆਪੇ ਨਵਾਂ ਕਰਦੀਆਂ ਪਹਿਲੀ। ਤੇ ਉਹਨੇ ਆ ਕੇ ਰੋਟੀਆਂ ਪਕਾਉਣੀਆਂ ਤੇ ਸਾਡੀ ਦਾਦੀ ਨੇ ਫਿਰ ਦਈ ਜਾਣੀ ਸਾਲਣ ਪਾ। ਸਾਡੇ ਨਾਲ ਸਾਰਾ ਪਿੰਡ ਹੀ ਜਾਣਾ। ਉਹ ਜਿਹੜੀ ਮਾਤਾ ਤੁਹਾਡੀਆਂ ਰੋਟੀਆਂ ਪਕਾਉਂਦੀ ਸੀ ਉਹਦਾ ਨਾਂ ਦਾ ਨਹੀਂ ਪਤਾ? ਮਾਈ ਦਾ, ਆਹੋ, ਉਹਦੇ ਨਾਂ ਦਾ ਚੇਤਾ ਭੁੱਲ ਗਿਆ। ਤੇ ਸਾਡੇ ਬਾਬੇ ਦੀ ਭੈਣ ਬਣੀ। ਉਹ ਜਿਹੜੀ ਆਂਦੇ ਹੋ ਵੀ ਉਹ ਮਾਤਾ ਭੈਣ ਬਣੀ ਸੀ ਦਾਦੇ ਆਪਣੇ ਦੀ, ਤੇ ਉਹਦੇ ਘਰ ਦਾ ਕੀ ਨਾਂ ਸੀ? ਉਹਦੇ ਬੰਦੇ ਦਾ, ਆਹੋ, ਉਹਦੇ ਬੰਦੇ ਦਾ ਜਵੰਦਾ। ਜਵੰਦਾ? ਜਵੰਦਾ। ਉਹਦਾ ਭਰਾ ਮਈਆ, ਇੱਕ ਮਈਆ ਉਹਦਾ ਭਰਾ। ਜਵਾਨ ਬੜੇ ਸੀ। ਉਹ 8-9 ਮਣ ਭਾਰ ਚੁੱਕਦਾ ਸੀ। ਉਹਦਾ ਨਾਂ ਕੀ ਸੀ ਜਿਹੜਾ 8-9 ਮਣ ਪਾ ਵਜਨ ਚੁੱਕਦਾ ਸੀ? ਉਹਦਾ ਨਾਂ ਗੰਗਾ ਸੀ। ਗੰਗਾ ਸੀ। ਠੀਕ। ਤੇ 2 ਭਰਾ ਤੇ 2 ਹੀ ਫੌਜੀ ਤੇ ਤੇਜੀ। ਇਹਨਾਂ ਢੋਲ ਮਰਵਾਉਣਾ, 4 ਚਫੇਰੇ ਪਿੰਡ। ਸਾਲ ਹੋ ਗਿਆ, ਜਿਹਨੇ ਖਰਾਕ ਖਾਧੀ ਹੋਵੇ ਆ ਕੇ ਭਾਰ ਚੁੱਕ ਕੇ ਲੈਣਾ। ਤੇ ਮੁੜ ਕੇ ਫੌਜੀ ਨੇ ਚੌਂਕੀਦਾਰ ਨੂੰ ਆਖਣਾ ਜਾ ਉਹ ਕਾਜੇ ਖੋਟੇ ਦੇ ਭਾਰ ਜਿੰਨਾ ਲੱਗ ਜਾਈਏ ਉਹਨੂੰ ਖੜਨਾ ਹੀ ਪੈਂਦਾ। ਮੇਰੇ ਨਾਲ ਆ ਕੇ ਤੇ ਥੱਬਾ ਚੁੱਕੇ, ਉਹ 4 ਮਣ ਥੱਬੇ ਨਾਲ ਚੁੱਕਦਾ ਸੀ। ਉਹ ਥੱਬੇ ਨਾਲ ਚੁੱਕ ਫੌਜੀ ਵੀ ਬੜਾ ਤੇਜ ਵੀ ਬੜਾ ਸੀ। ਇਹ ਸਾਰੇ ਪਿੰਡੋਂ ਤਗੜੇ ਹੀ ਚਾਰੇ। ਇਹ ਚਾਰੇ ਭਰਾ ਸਨ? ਨਹੀਂ, ਇਹਦੇ 2 ਭਰਾ ਗੰਗੇ ਨੇ ਇਹਦੇ ਸੀ ਤੇ ਫੌਜੀ ਤੇ ਤੇਜੀ ਲੰਮਿਆਂ ਦੇ ਸੀ। ਲੰਮਿਆਂ ਦੇ ਜਾਤ ਸੀ ਉਹਨਾਂ ਦੀ? ਲੰਮੇ ਰੰਧਾਵੇ ਸੀ ਜਾਤ ਦੇ ਉਹ? ਗੁਆਂਢੀ ਸਾਡੇ ਕਾਲ ਸਾਂ ਗੰਡਾ ਸਾਂ ਦੇ ਮੰਡ ਸਾਧੂ ਸਾਂ ਗਾਲ ਸਾਂ ਦੇ ਸਾਧੂ ਸਾਂ 2 ਭਰਾ ਤੇ ਨਾਮ ਸਾਂ ਦੇ ਸੰਦਰ ਸਾਂ, ਇਹ ਵੀ 2 ਭਰਾ। ਇਹ ਸਾਡੀਆਂ ਕਾਲੀਆਂ ਦੇ ਨਾਲ ਇਹਨਾਂ ਦੀਆਂ ਲਾਂਝੇ ਪਾਸੇ ਐਂ ਬਣਨ। ਸਾਡੇ ਰੱਬਾ ਇਕੱਠੇ ਦੀ ਇਕੱਠੇ। ਸਾਡੇ ਬਾਬੇ ਦੇ ਜਿਹੜੇ ਵੱਡੇ ਸੀ ਨਾ ਉਹਨਾਂ ਛੱਡ ਦਿੱਤੀ ਸੀ। ਪਹਿਲਾ ਚੌਥਾ ਹਿੱਸਾ ਸੀ ਪਿੰਡ, ਪਹਿਲਾ ਚੌਥਾ ਹਿੱਸਾ ਸੀ ਸਾਡੇ। ਇਹ ਬਸ ਸਾਡਿਆਂ ਬਾਬੇ ਦੇ ਵੱਡਿਆਂ ਆਖਿਆ ਸਾਥੋਂ ਨਹੀਂ ਮਾਮਲਾ ਦਿੱਤਾ ਜਾਂਦਾ। ਉਹ ਫਿਰ ਆਖਣ ਲੱਗ ਚਲੋ ਨਾਂ ਰੱਖੋ। ਇਹ ਫਿਰ ਇਹਦੇ ਇਕੱਠੇ ਦੀ ਇਕੱਠੇ ਨਾ ਆਨੇ ਚਲੋ ਡੰਗਰ ਚਾਰ ਨੂੰ ਰੱਖ ਲਓ, ਤੁਸੀਂ ਨਾ ਮਾਮਲਾ ਦਿਓ। ਇਹ ਫਿਰ ਚੱਲੇ 12-14 ਪੈਸੇ ਰੱਖੀਆਂ, 15.5 ਪੈਸੇ ਤੇ ਹੁਣ ਮਾਮਲਾ ਲੈਂਦੇ ਹੁੰਦੇ ਸੀ 8 ਆਨੇ ਪੈਸੇ, ਰੁਪਈਆ 2 ਪੈਸੇ। ਪਿੰਡ ਦੇ ਵਿੱਚ ਤੁਹਾਡੀ ਬਰਾਦਰੀ ਦੇ ਹੋਰ ਵੀ ਕੋਈ ਘਰ ਆਇਆ ਸੀ ਜੱਟਾਂ ਦਾ? ਕੋਈ ਨਹੀਂ, ਸਾਡਾ ਕੱਲਾ ਹੀ ਘਰ। ਮੁਸਲਮਾਨ ਹੋਰ ਵੀ ਆਏ ਸਨ ਕਿ ਕੱਲੇ ਤੁਸੀਂ ਸੋ? ਮੁਸਲਮਾਨ ਰਾਹੀ ਆਏ। ਅੱਛਾ, ਰਾਹੀ ਜਲਾਏ ਉਹ ਆਸਨੋਂ ਕਰੇ ਬਾਬਾ ਘਰ ਸੇ। ਤੇ ਸਾਰੇ ਦੇ ਸਾਰੇ ਆ ਗਏ ਫਿਰ ਇੱਧਰ ਜਦੋਂ ਰੌਲਾ ਪਿਆ ਸੀ? ਉਹ ਆ ਹੀ ਗਏ। ਰੌਲਾ ਜਦੋਂ ਪਿਆ ਸੀ ਤੇ ਤੁਸੀਂ ਪਹਿਲਾਂ ਹੀ ਆ ਗਏ ਸੋ ਕਿ ਬਾਅਦ ਦੇ ਵਿੱਚ ਆਏ ਜੇ? ਅਜੇ ਤੇ ਆਏ ਮਗਰ। ਅੱਛਾ, 8 ਦਿਨ ਭਾਗੋ ਆਏ ਜਕੇ ਦੇ ਪੈਸੇ ਖਾਂਦੇ ਸੀ। ਅਸਾਂ ਜਾਣ ਕੋਈ ਨਹੀਂ ਜਾਣ ਤੇ ਅੰਗਰੇਜ਼ ਆਂਦਾ ਸੀ ਸਾਹਿਬ ਜਿਹੜਾ ਸੀ, ਉਹਨਾਂ ਆਖਿਆ ਆਪਣੀ ਆਈ ਨਾ ਕੋਈ ਮਰ ਜੇ ਤੇ ਮਰ ਜੇ।
ਉਹਨੇ ਆਸਰਾ ਚੜ ਕੇ ਤੇ ਇੱਧਰ ਵਿੱਚ ਇੱਧਰ ਮਸ਼ੀਨਾਂ ਡਾਹਤੀਆਂ ਇੰਨੀ ਆ ਤਾਂ ਇੰਨੀਆਂ ਕੋਚੀਆਂ ਐਡੇ ਲੰਮੇ ਨਾਲ ਏਦਾਂ ਕਰ ਦਿੱਤੀਆਂ ਜਿੱਥੇ ਜਰਾ ਕੁ ਪੈਣ ਲੱਗਣ ਉੱਥੇ ਘੋੜਾ ਜਾਣ ਫਿਰ ਏਦਾਂ ਮੋਢੇ ਪਤਾ ਨਹੀਂ ਮਰ ਜਾਂਦੇ ਸੀ ਕਿ ਲੰਮੇ ਪੈ ਤੇ ਬੰਦਿਆਂ ਨੂੰ ਆਖਣ ਤੁਸੀਂ ਖਲੋਇਆ ਨਾ ਤੁਰੇ ਚੱਲਣ ਸਾਰੇ ਫਿਰ ਸਾਰੇ ਬਚ ਗਏ, ਸਾਰਾ ਟੱਬਰ ਹੀ ਤੁਸੀਂ? ਸਾਰਾ ਟੱਬਰ ਹੀ ਬਣ ਗਿਆ। ਤੁਹਾਡੇ ਨਾਲ ਦੂਸਰੀਆਂ ਸਨ, ਜਲਾਏ ਸਨ ਜਾਂ ਰਾਏ ਸਨ ਤੁਹਾਡੇ ਪਿੰਡ ਦੇ, ਉਹ ਤੁਹਾਡੇ ਨਾਲ ਹੀ ਉਹ ਵੀ ਨਿਕਲੇ ਸੀ? ਉਹ ਘਰਾਂ ਦਾ ਨਿਕਲੇ ਮੁਸਲਮਾਨਾਂ ਕੀ ਕੀਤਾ 4 ਬੰਦੇ ਮਾਰ ਦਿੱਤੇ ਮੁਸਲਮਾਨਾਂ ਨੇ? ਸਿੱਖਾਂ ਦੇ ਅੱਛਾ। ਬੰਦੇ ਬੜੇ ਚੰਗੇ ਉਹ ਵਿਚਾਰੇ ਬਾਹਰਲੇ ਮੁਲਕੋਂ ਆਏ ਤੇ ਸਾਰਿਆਂ ਨੂੰ ਮਿਲੇ ਗਏ ਤੇ 3 ਕੁ ਦਿਨ ਹੋਏ ਨਾ ਤੇ ਆਂਦੇ ਆ ਉਹ ਬੁਖਾਰ ਜਿਹਾ ਚੜ ਗਿਆ ਤੇ ਦਵਾ ਲੈ ਆਈ ਉਹਨਾਂ ਦਾ ਮਾਮਾ ਤੇ ਦੋਵੇਂ ਭਰਾਓ ਤੇ ਇੱਕ ਸੰਤੇ ਦਾ ਭਰਾ 4 ਜਣੇ ਚਲੋ ਉਹਨਾਂ 4 ਮਾਰ ਦੇ ਮੁਸਲਮਾਨਾਂ ਨੇ? ਮੁਸਲਮਾਨ ਇਹ ਉਦੋਂ ਲੜਾਈ ਚੱਲਣ ਡਈ ਸੀ ਉਦੋਂ ਮਾਰ ਦਿੱਤੇ ਕਿ ਪਹਿਲਾਂ ਹੀ ਮਾਰ ਦਿੱਤੇ ਉਹਨਾਂ ਨੇ? ਪਹਿਲਾਂ ਹੀ ਮਾਰ ਇਹ ਕੱਜਾ ਜਨਮ ਕੀਤਾ ਚਲੋ ਜਿਹਦਾ ਇੱਕ ਬੰਦਾ ਉਹ ਰਵੇ ਜਿਹਦੇ 2 ਮੁੰਡੇ ਇੱਕ ਮੁੰਡਾ ਸਾਨੂੰ ਦੇਵੇ ਜਿਹਦੇ 4 ਹੈ ਉਹ 2 ਦੇਵੇ ਜੈਸੇ ਬਨੋ ਫਿਰ ਨਾ ਜੈਸੇ 4-4 ਬੰਦੇ ਦਾ ਜਜ਼ਾ ਵੱਧਦਾ ਸੀ ਤੇ ਨਾਲ ਆਪਣਾ ਗ੍ਰੰਥ ਚੁੱਕ ਲੈਂਦੇ ਸਿਰ ਤੇ ਚੁੱਕ ਲੈਣੀ ਮੰਜੀ ਤੇ ਮਗਰ ਤੇ ਬੰਦੇ ਜਾ ਕੇ ਪਿੰਡ ਦੇ ਦੁਆਲੇ ਘੇਰਾ ਪਾਉਣਾ ਜਾਂ ਸ਼ਾਮਾਂ ਵੇਲੇ ਤੇ ਜਾਂ ਨਮਾਜ਼ ਵੇਲੇ ਆਖਣਾ ਸੋਨਿਹਾਲ ਸਤਿ ਸ੍ਰੀ ਅਕਾਲ ਤੇ ਪੈ ਜਾਣਾ ਨਹੀਂ ਬੰਦੇ ਮਾਰੀ ਜਾਣੇ ਅੱਗਾਂ ਡਾਹਤੀ ਉਹਨਾਂ ਦੇ ਰਾਜੇ ਵੱਡੇ ਸੀ ਉਹਨਾਂ ਟਰੱਕ ਅਸਲੇ ਦੇ ਕਲਾ ਫਿਰ ਰੌਲਾ ਜ਼ਿਆਦਾ ਪਿਆ ਸਾਡੇ ਪਿੰਡ ਦੇ 4 ਉਹ ਮਰੇ ਤੇ 5 ਲੈਂਦੇ ਪਾਸੇ ਉਹ ਕੰਮ ਮਿਲਿਆ ਉਹ ਮਸਲ ਉਹ ਸੇਕੀ ਸੀ ਤੇ ਉਹ ਕਾਪੇਂਦੇ ਸੀ ਉਹਨਾਂ ਆਖਿਆ ਇਹ ਮੁਸਲਮਾਨ ਹੀ ਸਾਡੇ ਅੰਦਰ ਨਾ ਤੇ ਜਾਤਾ ਮਜਲ ਉਹ ਸਿਰ ਮਨਾਉਂਦੇ ਸੀ ਧੋਕੇ ਪੀਂਦੇ ਸੀ। ਜਿਹੜੇ ਤੁਸੀਂ ਕਾਫਲੇ 'ਚ ਆਏ ਜੇ ਉਹ ਕਾਫਲਾ ਸਾਰਾ ਬਚ ਗਿਆ ਸੀ ਕਿ ਵਿੱਚੋਂ ਕੋਈ ਮਰੇ ਮੁਰੇ ਵੀ ਸੀ? ਆਹ ਸਾਡੇ ਬੰਦੇ ਉਹ ਤੇ ਬਚ ਗਏ ਸੀ। ਜਦੋਂ ਤੁਸੀਂ ਪਿੰਡੋਂ ਨਿਕਲੇ ਸੋ ਤੁਹਾਡੇ ਪਿੰਡ ਦਿਆਂ ਨੇ ਨਾ ਸਰਦਾਰਾਂ ਨੇ ਤੁਹਾਨੂੰ ਆਖਿਆ ਜਾਂ ਗਲ ਗੁਲ ਪਏ ਕੋ ਮਾਰਿਆ ਕੁੱਟਿਆ? ਬੜੇ ਤਰਲੇ ਦਿੰਦੇ ਸੀ ਤੇ ਨਾ ਜਾਓ? ਉਹਦੇ ਅੱਗੇ ਹੋ ਗਏ ਉਹ ਸਾਨੂੰ ਕੋਈ ਮਾਰੂ ਤੇ ਫਿਰ ਤੁਹਾਡੇ ਮੁਸਲਮਾਨਾਂ ਵੇਗ ਇੱਧਰ ਵੀ ਮਾਰਤੇ 4 ਆ ਸੇਖੀ ਮਾਰ ਗਏ ਤੇ ਤੁਹਾਨੂੰ ਜੇ ਕੋਈ ਮਾਰ ਅੱਗੇ ਅਸੀਂ ਹੋਵਾਂਗੇ ਪਿੰਡ ਉੱਜੜ ਜਾਣਾ ਤੇ ਬਸ ਸਾਡੇ ਚਾਚੇ ਹੋਣੀ ਆਖਣ ਲੱਗੇ ਚਲੋ ਅਸੀਂ ਸ਼ਹਿਰ ਹੀ ਜਾਂਦੇ ਹਾਂ ਮੁੜ ਕੇ ਆ ਜਾਵਾਂਗੇ ਇਹਦੇ ਨਹੀਂ ਨਾ ਪਤਾ ਗਾਂ ਦੇ ਗਾਂ ਚਲੇ ਜਾਂਦੇ। ਤੇ ਪਿੰਡੋਂ ਜਦੋਂ ਫਿਰ ਤੁਸੀਂ ਤੁਰ ਪਏ ਤੇ ਫਿਰ ਆਪੇ ਇਕੱਲੇ ਹੀ ਆਏ ਕਿ ਤੁਹਾਨੂੰ ਪਿੰਡੋਂ ਬਾਹਰ ਤੋਰ ਕੇ ਗਏ ਉਹ ਸਰਦਾਰ ਜਿਹੜੇ ਸੀ ਪਿੰਡ ਵਾਲੇ ਦੇ ਸੰਤ ਨਾ ਜਾਓ? ਨਹੀਂ ਉਹ ਤੇ ਫਿਰ ਮੁੜ ਗਏ ਸੀ ਫਿਰ ਉਹ ਫਿਰ ਪਿਛਾ ਮੁੜ ਕੇ ਵੀ ਤੁਰ ਜੋ ਜਾਣਾ ਤੇ ਚਲੇਗਾ ਤੇ ਲਾਗੇ ਜੇ ਪਿੰਡ ਸ਼ਹਿਰ ਜਦੋਂ ਕਾਫਲੇ ਦੇ ਨਾਲ ਟੁਰੇ ਜੇ ਖਾਣ ਪੀਣ ਵਾਲੀ ਕੋਈ ਸ਼ੈ ਨਹੀਂ ਸੀ ਕੋਲ? ਉਹਦਾ ਕੋਈ ਸ਼ਹਿਰ ਨਹੀਂ ਚੁੱਕੀ ਕੱਪੜੇ ਕੁਪੜੇ ਖੇਸ ਖੂਸ ਕੋਈ ਸ਼ੈ ਨਹੀਂ ਸੀ ਉੱਤੇ ਲਾਉਣ ਲਈ? ਉਹਦਾ ਕੋਈ ਸ਼ਹਿਰ ਨਹੀਂ ਚੁੱਕੀ ਇਸੇ ਤਰ੍ਹਾਂ ਖਾਲੀ ਹੱਥ ऐसे चले वो तो और आई सारे बाहर निकल गए ते चाचा आया चलो चलो भजो बंदे तो सारे चले गए ते असें इदा कोठे ते थे असें भी सर गए ਤੁਰ ਕੇ ਹੀ ਆਏ ਸੋ ਕਿ ਗੱਡੇ ਛੱਡੇ ਤੇ ਆਏ ਹੋ? कितने शहर ਨਹੀਂ ਜਦੋਂ ਕਾਫਲੇ ਨਾਲ ਰਲੇ ਜੇ ਤੁਰ ਕੇ ਹੀ ਆਏ ਸੋ ਫਿਰ ਘਰੋਂ ਡੰਗਰ ਡੁੰਗਰ ਤੁਹਾਡੇ ਕਿੱਥੇ ਗਏ ਉਸ ਟਾਈਮ? ਮੱਝਾਂ ਢੱਗੇ? तुर के शहर साथों लग गई थी ਅੱਛਾ। तुर के ही जा रहे हैं ਉਹ ਜਿਹੜੇ ਜਦੋਂ ਤੁਸੀਂ ਆਏ ਤੇ ਤੁਹਾਡੀਆਂ ਮੱਝਾਂ ਮੁੱਝਾਂ ਢੱਗੇ ਢੁੱਗੇ ਆਇਆ ਸੀ ਘਰ ਹਵੇਲੀ 'ਚ? ਉਹਨਾਂ ਦਾ ਕੀ एक बंदा उत्थे रहिंदा सी आराम ਚਾਚਾ ਤੁਹਾਡਾ ਉਹ ਉੱਥੇ ਹੀ ਰਿਹਾ ਸੀ ਉਸ ਟਾਈਮ ਤੇ ਤੁਸੀਂ ਆ ਗਏ? हाँ ਫਿਰ ਉਹ ਕਦੋਂ ਆਇਆ? ਉਹ ਬਾਅਦ 'ਚ ਕਿਵੇਂ ਆਇਆ? ਆਟਾ ਉਟਾ ਉੱਥੇ ਸ਼ਹਿਰ ਪਹੁੰਚਾਉਣਾ ਹੈ। ਤੁਸੀਂ ਸ਼ਹਿਰ ਪਹਿਲਾਂ ਹੀ ਤੁਰ ਗਏ ਸੋ 5-4 ਦਿਨ?
ਵਾਵਾ ਦਿਨ ਕੇ ਅੱਛਾ ਵਾਵਾ ਦਿਨ ਤੇ ਡੰ- ਬਠਾ ਆਟਾ ਪਿਆ ਕੇ ਤੇ ਚਾਹ ਦੇ ਜਾਂਦੇ ਕਿਵੇਂ ਆਲੀਆਂ ਉਹਨਾਂ ਤਰਖਾਣਾ ਕੇ ਦਿੱਤਾ ਮਸੇਜ ਬੰਬ ਛੱਡ ਦਿੱਤਾ ਤਰਖਾਨ ਕੌਣ ਸਨ? ਉਹ ਸਿੱਖ ਦੇ ਰੰਗੇਲ ਪਰੇ ਦੇ ਅੱਛਾ ਉਹ ਫਿਰ ਅਬਦੁੱਲਾ ਦਾ ਮੈਂ ਇਹਨਾਂ ਨੂੰ ਰਹਿਣ ਹੀ ਨਹੀਂ ਦੇਣਾ ਅਬਦੁੱਲਾ ਕੌਣ ਸੀ? ਉਹ ਅਬਦੁੱਲਾ ਮੁਸਲਮਾਨ ਸੀ ਅੱਛਾ ਉਹ ਆਂਦਾ ਮੈਂ ਦੋਵੇਂ ਪਿੰਡ ਦੀ ਫੋ ਉਹ ਮਲਾਟਰੀ ਲੈ ਗਏ ਉਹ ਚਿਵਿਆ ਤਾਂ ਗੋਲੀ ਚੱਲੀ ਨਾ ਮਾਲ ਡੰਗਰ ਤੁਹਾਡਾ ਫਿਰ ਜਦੋਂ ਚਾਚਾ ਵੀ ਆ ਉੱਥੇ ਛੱਡ ਕੇ ਚਾਚਾ ਨਾਲ ਰਲ ਕੇ ਆਇਆ ਮੁੜ ਕੇ ਤੁਹਾਡੇ ਇਕੱਠੇ ਆਂਦਾ ਮੈਂ ਸਾਰਿਆਂ ਦੇ ਨੱਥਾ ਮੱਝ ਆਇਆ ਢੱਗਿਆਂ ਦੀਆਂ ਮੱਝਾਂ ਢੱਗੇ ਬਾਹਰ ਕੱਢ ਦਿੱਤੇ ਉਹਦੇ ਭੁੱਖੇ ਹੀ ਨਾ ਮਰ ਜਾਣ ਅੱਛਾ ਆਪੇ ਕੋਈ ਫੜ ਲੋ ਜਾ ਕੇ ਬਾਹਰ ਚੋਗ ਲੈਣ ਅੱਛਾ ਤੁਸੀਂ ਫਿਰ ਉੱਥੋਂ ਤੁਰ ਕੇ ਹੀ ਆਏ ਜੇ ਕਾਫਲੇ ਦੇ ਨਾਲ? ਆਹੋ ਫਿਰ ਤੁਰ ਕੇ ਜਦੋਂ ਉੱਥੋਂ ਤੁਰ ਕੇ ਆਏ ਤੁਸੀਂ ਤੇ ਆ ਰਾਵੀ ਵਾਲੇ ਦਰਿਆ ਥਾਣੀ ਲੰਘੇ ਹੋ ਪਾਰ ਕਿਧਰੋਂ ਦੀ ਆਏ ਸੋ ਇੱਥੇ ਫਿਰ? ਰਾਵੀ ਵਾਲਾ ਦਰਿਆ ਕਿਹੜੇ ਪਾਸੇ ਦੀ ਆਏ ਸੋ? ਉਧਰ ਨਾਰੋਵਾਲ ਵੱਲੋਂ ਕਿ ਲਾਹੌਰ ਵੱਲੋਂ? ਡੇਰਾ ਬਾਬੇ ਨਾਨਕ ਦਾ ਸੱਜੇ ਜਥੜਾ ਨੂੰ ਜਥੜਾ ਦਾ ਨਾਰੋਵਾਲ ਤੇ ਨਾਰੋਵਾਲ ਸਿਆਲਕੋਟ ਪੇ ਵਜੀਰਮ ਇਹ ਤਾਂ ਮੈਂ ਸੱਜੇ ਲਾਲ ਪਰ ਚਲੇ ਗਏ ਬਾਹਰ ਅੱਛਾ ਇੱਥੇ ਮੈਂ ਪਿੰਡ ਵਾਲੇ ਆਖਣ ਇੱਥੇ ਬਹਿ ਜਾਈਏ ਚਾਚਾ ਸਾਡਾ ਕਿ ਨਹੀਂ ਹੁਣ ਪਿੱਛੋਂ ਤੇ ਆ ਗਏ ਹੁਣ ਗਾਂ ਹੀ ਜਾਣ ਇਹ ਮੈਂ ਸੰਦੇ ਹੀ ਲੈ ਗਿਆ ਫਿਰ ਸਿੰਧ ਚ ਟੁਰ ਗਏ? ਬੜੇ ਤਰਲੇ ਲੈ ਉਹਨਾਂ ਉਹ ਬੰਦੇ ਆਉਂਦੇ ਰਹੇ ਆਖਣ ਜੇ ਇੱਥੇ ਬਹਿ ਜਾਂਦੇ ਉਦੋਂ ਤੇ ਚੰਗੇ ਰਹਿੰਦੇ ਫਸਲਾਂ ਕਮਾਦ ਵੀ ਕਪਾਵਾਂ ਅਸੀਂ ਵਜਰੇ ਰੋਲਦੇ ਕੋਲ ਨਾਲ ਨਾਲ ਕਿਹੜੇ ਪਿੰਡ ਤੇ ਇਹਨਾਂ 'ਚ ਕਿਹੜੇ ਕਿਹੜੇ ਸਿੱਖਾਂ ਦੇ ਪਿੰਡ ਨੇ ਪੁਰਾਣੇ? ਇਹ ਵੀ ਪਿੰਡ ਸਿੱਖਾਂ ਦੇ ਯਾਰ ਇਹ ਜਿਹੜਾ ਪਿੰਡ ਥਾਬਲ ਸਿੱਖਾਂ ਦਾ ਪਿੰਡ ਹੈ ਤੇ ਅਗਲੇ ਪਾਸੇ ਮਿਰਜ਼ਾ ਵਿਰਕਾਂ ਧੀਰ ਦਾ ਮੋੜ ਚੌਕ ਆ ਹਾਂਜੀ ਸ਼ਿਵਪੁਰੇ ਗੁਜਰਾਲੇ ਨੂੰ ਰੋਡ ਜਾਂਦਾ ਫਿਰ ਮਰੀਦਕੇ ਨੂੰ ਰੋਡ ਜਾਂਦਾ ਦੱਸਦੇ ਹੁੰਦੇ ਸੋ ਵੀ ਅਸੀਂ ਜਦੋਂ ਇੱਕ ਬਾਬਾ ਨਾਲੇ ਖੂਹ ਦੇ ਉਹਦੇ ਮੁੰਡੇ ਛੋਟੇ ਵਾਹੀ ਕਰਦੇ ਹੁੰਦੇ ਸਨ ਤੇ ਉਹ ਢੱਗੇ ਚੋਕ ਤੇ ਉਹ ਗਾਟੀ ਤੇ ਬਹਿ ਰਹਿੰਦਾ ਸੀ ਝੂਟਾ ਲੈਂਦਾ ਸੀ ਨਾਲੇ ਭੁੱਖਾ ਹੱਕਾ ਪੀਂਦਾ ਰਹਿੰਦਾ ਸੀ ਤੇ ਤੁਸੀਂ ਆਂਦੇ ਸੋ ਨਾ ਵੀ ਅਸੀਂ ਜਾਂਦੇ ਹੁੰਦੇ ਸਾਂ ਉਹਦੇ ਕੋਲ ਤੇ ਉਹਨੇ ਆਖਣਾ ਵੀ ਪੈਸੇ ਤੋਂ ਬਿਨਾਂ ਸਭ ਵਿਹਾਰ ਜ਼ਬਾਨ ਝੂਠੀ ਇੰਜ ਕਰਕੇ ਗੱਲ ਸੁਣਾਉਣੀ ਬਾਬੇ ਉਸਨੇ ਉਹ ਸੱਤ ਜੋਗ ਤੁਰ ਗਿਆ ਗਾਂ ਕਾਲ ਜੋਗੀ ਆਉਣਾ ਦਿਨ ਭੈੜੇ ਸਭ ਭੈੜਾ ਆਵੇਗਾ ਮੀਂਹ ਪਵੇਗਾ ਬੱਦਲ ਜਾਣਗੇ ਲੋਕਾਂ ਆਖਣਾ ਮੀਂਹ ਆ ਗਿਆ ਮੀਂਹ ਤੇ ਮੀਂਹ ਨੇ ਪਿਆ ਹੀ ਨਹੀਂ ਕਰਨੀ ਵੇਲਿਆਂ ਕੋਲੇ ਡੋਬ ਕਰਿਆ ਕਰੇਗਾ ਕੌਣ ਇਹ ਗੱਲ ਆਂਦਾ ਹੁੰਦਾ ਸੀ? ਸਿੱਖ ਸੀ ਸੁੰਦਰ ਸਿੰਘ ਅੱਛਾ ਉਹਨੇ ਆਖਣਾ ਉਹ ਗਾਂ ਕਾਲ ਜੋਗੀ ਆਉਣਾ ਸਹੀ ਹੈ ਲੋਕਾਂ ਆਖਣਾ ਮੀਂਹ ਆ ਗਿਆ ਤੇ ਮੀਂਹ ਨੇ ਪਿਆ ਹੀ ਨਹੀਂ ਕਰਨੀ ਉਹ ਤੁਹਾਡੇ ਪਿੰਡ ਦਾ ਸੀ? ਪਿੰਡ ਦੇ ਸਾਰੇ ਇਕੱਠੇ ਬਹਿੰਦੇ ਸੁੱਖ ਵਾਲੇ ਉਹਨੇ ਆਖਣਾ ਸੁੱਖ ਵਾਲੇ ਦਿਨ ਤੁਰ ਕੇ ਤੁਰੇ ਜਾਂਦੇ ਕੋਈ ਵੀ ਬੰਦਾ ਉਹ ਪਹਿਲੇ ਨਫੀ ਦੀ ਗੱਲ ਕਰੋਗੇ ਨਾ ਉਹਨੇ ਨਫੀ 'ਚ ਜਵਾਬ ਦੇਣਾ ਤੇ ਜੇ ਅਗਰ ਤੁਸੀਂ ਪਹਿਲੇ ਮੁਸਬਤ ਗੱਲ ਕਰੋਗੇ ਤਾਂ ਮੁਸਬਤ ਵਾਲਾ ਜ਼ਿਹਨ ਬਣ ਜਾਏਗਾ ਬੰਦੇ ਦਾ ਉਹ ਮੁਸਬਤ ਸੋਚ ਕੇ ਜਵਾਬ ਦੇਗਾ ਸਿੱਖਾਂ ਦਾ ਮੁਸਲਮਾਨਾਂ ਇਕੱਠੇ ਰਲ ਕੇ ਵਸਦੇ ਸੀ ਸਾਰੇ ਇਕੱਠੇ ਅੱਛਾ ਰੋਟੀ ਟੋਕ ਵੀ ਇਕੱਠੇ ਠੀਕ ਹੈ ਮਾਂ ਕੋਠੇ ਤੇ ਜਾਣਾ ਏ ਮਾਂ ਬਾਜਾ ਮਾਰ ਤੇ ਫੌਜੀ ਹੋਣਾ ਦੀ ਜਨਾਨੀਆਂ ਕੰਨ ਤੋਂ ਪਰਾ ਹੋ ਕੇ ਨਾ ਮੈਨੂੰ ਸਾਨ ਤਾਂ ਮਾਰ ਆ ਜਾ ਮੈਂ ਉੱਥੇ ਕੇ ਜਾਣਾ ਅੱਜ ਮਾਂ ਤੇਰੇ ਸਾਡੇ ਕੇ ਤੰਦੂਰ ਤੇ ਨਹੀਂ ਆਈ ਉਹਦੇ ਕੇ ਗਈ ਭੁੱਖ ਲੱਗੀ ਹੈ ਮੈਂ ਕਰਨ ਨਹੀਂ ਆ ਜਾ ਮੈਂ ਲਾ ਲਈਆਂ ਮੱਖਣ ਪਾ ਕੇ ਤੇ ਰੋਟੀ ਦੇਣੀ ਹੈ ਉਹਦਾ ਇੱਜ਼ਤ ਨਾ ਆਏਗਾ ਆਵੇ ਕਮਿਆਰਾਂ ਦੇ ਮੁੰਡੇ ਦਾਤਰੀ ਮੇਰੇ ਮਾਰ ਤੇ ਆ ਤਰ੍ਹਾਂ ਮੈਂ ਉੱਥੇ ਬਹੁਤ ਥੱਲੇ ਤੇ ਉਹਨੇ ਜਾ ਦੱਸਿਆ ਕਿ ਦੇਖਣੀ ਜੇ ਜਾ ਦੱਸਿਆ ਉਹ ਆਈ ਉਹਨੇ ਲੀੜਾ ਪਾੜ ਕੇ ਉਹਦਾ ਨਾਂ ਕੀ ਸੀ ਜਿਹਨੇ ਲੀੜਾ ਪਾੜ ਕੇ ਬੰਨ? ਸੰਤੀ ਦੇ ਸੰਤੀ ਸਿੱਖ ਸੀ ਆਸੇ ਕਿਸ ਅੱਛਾ ਉਹਨੇ ਆਪਣਾ ਲੀੜਾ ਪਾੜ ਕੇ ਇਹਨਾਂ ਦੇ ਹੱਥ ਤੇ ਬੰਨਤਾ ਕਮਿਆਰਾਂ ਦੇ ਬੂਹੇ
ਇਹਨਾਂ ਦਾ ਟੱਟੀ ਪਿਸ਼ਾਬ ਬੰਦ ਕਰਨ। ਵੇਖੋ ਸਾਡੇ ਕੰਮੇ ਤੇ ਸਾਡੇ ਨਾਲ ਮੁੰਡੇ ਦੀ ਲੜਾਈ ਬਾਹ ਮਾਰ ਦਿੱਤੀ। ਮੈਂ ਇਹਨਾਂ ਲਹੂ ਕੱਢ ਕੇ ਜਾਂ ਉਹ ਮੁੰਡਾ ਭਾਜੀ ਦੂਜੇ ਬੰਦੇ ਮਾਫੀਆਂ ਮੰਗਣ ਕਮਿਆ ਇਹ ਪਾਣਾ ਜਾਣ ਸਾਨੂੰ ਮਾਫੀ ਉਹ ਵੀ ਮੰਨੇ ਨਾ। ਤੇ ਸ਼ਾਮਾਂ ਨੂੰ 5-7 ਜਣੇ ਗਏ। ਉਹ ਆਖੇ ਇਧਰ ਬਾਹਰ ਨਿਕਲ ਹੀ ਨਹੀਂ ਦੇਣ ਤਾਂ ਟੱਟੀ ਪਿਸ਼ਾਬ ਘਰੇ ਕਰ ਚੰਗੇ ਤੇ ਸਾਡੇ ਕੰਮੇ ਮੁੰਡੇ ਦੀ ਬਾਹ ਮਾਰ ਦਿੱਤੇ। ਉਹਦਾ ਜ਼ਮਾਨਾ ਹੈ ਸਰ। ਤੁਹਾਡੇ ਜਿਹੜੇ ਸਰਦਾਰ ਯਾਰ ਸਨ, ਬੇਲੀ ਸਨ, ਜਿਨ੍ਹਾਂ ਦੇ ਨਾਲ ਤੁਸੀਂ ਮੇਲਿਆਂ ਤੇ ਜਾਂਦੇ ਰਹੇ ਹੋ, ਜਿਨ੍ਹਾਂ ਦੀ ਮਾਂ ਤੁਹਾਨੂੰ ਰੋਟੀ ਤੇ ਮੱਖਣ ਲਾ ਕੇ ਤੇ ਕੋਲ ਬਿਠਾ ਕੇ ਖਵਾਉਂਦੀ ਹੁੰਦੀ ਸੀ, ਉਹ ਸਰਦਾਰ ਜਿਨ੍ਹਾਂ ਦੇ ਨਾਲ ਤੁਸੀਂ ਮੱਝਾਂ ਚਾਰਦੇ ਰਹੇ, ਪੈਲੀ ਵਾਂਦੇ ਰਹੇ, ਜਾਂ ਇਕੱਠੇ ਖੇਡਦੇ ਰਹੇ, ਜਾਂ ਭੱਠੀਆਂ ਦੇ ਉੱਤੇ ਦਾਣੇ ਭੁੰਨ ਕੇ ਤੇ ਸਾਰੀ ਸਾਰੀ ਰਾਤ ਕੇ ਖਾਂਦੇ ਰਹੇ, ਉਹਨਾਂ ਦੇ ਨਾਮ ਤੁਸੀਂ ਕੀ ਪੈਗਾਮ ਦੇਣਾ ਚਾਹੁੰਦੇ? ਉਹਨਾਂ ਨੂੰ ਕਿੰਨਾ ਕੀ ਯਾਦ ਆਉਂਦੇ ਨੇ? ਯਾਦ ਤੇ ਆਉਂਦੇ ਹੋਣਗੇ। ਯਾਦ ਤੇ ਆਉਂਦੇ ਹੀ ਹੈ। ਜਿਸ ਤਰ੍ਹਾਂ ਹੁਣ ਤੁਹਾਡੀ ਅੱਲਾ ਜ਼ਿੰਦਗੀ ਰੱਖੇ, ਤੁਹਾਡੀ ਵੀ ਜ਼ਿੰਦਗੀ ਉਮਰ ਕਾਫੀ ਹੋ ਗਈ ਹੈ, ਤੇ ਇਹ ਵੀ ਹੋ ਸਕਦਾ ਤੁਹਾਡੇ ਤੋਂ ਵੱਡੇ ਹੋਣ ਜਿਹੜੇ ਉਹ ਹਜੇ ਤੱਕ ਜ਼ਿੰਦਾ ਹੋਣ, ਉਹ ਤੁਹਾਨੂੰ ਯਾਦ ਕਰਦੇ ਹੋਣ। ਜਿਸ ਤਰ੍ਹਾਂ ਤੁਸੀਂ ਯਾਦ ਕਰ ਰਹੇ ਉਹਨਾਂ ਨੂੰ, ਉਹ ਤੁਹਾਨੂੰ ਵੀ ਯਾਦ ਕਰਦੇ ਹੋਣ। ਇਹ ਵੀ ਹੋ ਸਕਦਾ ਹੈ। ਤੇ ਤੁਹਾਡਾ ਕਿੰਨਾ ਕੁ ਦਿਲ ਕਰਦਾ ਹੈ? ਬਾਬਾ ਜੀ ਰੋਂਦਾ ਪਿਆ ਹੈ। ਯਾਦ ਵਨ ਕੇ ਕਰਨ ਰੋਂਦਾ ਪਿਆ ਨੇ। ਯਾਰ ਹੁੰਦੇ ਨੇ ਹੈ, ਉਹ ਲਮਹੇ ਜਿਹੜੇ ਨੇ ਇਨਸਾਨ ਨੂੰ, ਉਹ ਲਮਹੇ ਨਹੀਂ ਭੁੱਲਦੇ। ਦੇਖੋ ਮਜ਼ਹਬ ਦੀ ਗੱਲ ਨਹੀਂ, ਸਾਹਮਣੇ ਉਹ ਆ ਗਿਆ ਜਿਸ ਵਕਤ ਉਹ ਸਿੱਖ ਸਰਦਾਰ ਮਾਂ, ਜਿਸ ਵਕਤ ਇਹਨਾਂ ਨੂੰ ਸੱਟ ਲੱਗੀ, ਉਹਨੇ ਆਪਣਾ ਲੀੜਾ ਚੁੰਨੀ ਪਾੜ ਕੇ ਤੇ ਇਹਨਾਂ ਦਾ ਬਾਹ ਬੰਨ ਦਿੱਤੀ ਤੇ ਉਹਨਾਂ ਘੁਮਿਆਰਾਂ ਦੇ ਨਾਲ ਜਾ ਕੇ ਲੜ ਪਈ ਕਿ ਤੁਹਾਡਾ ਹੁੱਕਾ ਪਾਣੀ ਬੰਦ ਕਰ ਦਿੱਤਾ, ਤੁਸੀਂ ਸਾਡੇ ਬੱਚੇ ਦਾ ਜਿਹੜਾ ਨਾ ਇਹ ਤੁਸੀਂ ਇਹਦਾ ਜ਼ਖਮੀ ਕਰ ਦਿੱਤਾ ਹੈ, ਤੁਸੀਂ ਕਿਉਂ ਕੀਤਾ ਹੈ? ਇਹ ਚੀਜ਼ ਉਹਨਾਂ ਦੇ ਉਹੀ ਨਕਸ਼ਾ ਸਾਹਮਣੇ ਆ ਗਿਆ ਜਿਸ ਵਕਤ ਉਹਨਾਂ ਬੇਲੀਆਂ ਤੇ ਯਾਰਾਂ ਦੇ ਨਾਲ ਸਾਰੀ ਰਾਤ ਹਿੰਦੂਆਂ ਸਿੱਖਾਂ ਦੇ ਨਾਲ ਸਾਰੀ ਰਾਤ ਬੈਠ ਕੇ ਤੇ ਉਹ ਦਾਣੇ ਖਾਂਦੇ ਰਹਿਣਾ, ਮੇਲੇ ਤੇ ਜਾਣਾ, ਪਾਣੀ ਲਾਉਣਾ, ਵਾਹੀ ਕਰਨੀ, ਢੱਗਿਆਂ ਦੀ ਜੋਗਾਂ ਦੇ ਵਿੱਚ ਜਿਹੜਾ ਨਾ ਉਹ ਨਾਲ ਹਿੱਸਾ ਪਾ ਕੇ ਇੱਕ ਦੂਸਰੇ ਦੀ ਪੈਲੀ ਸਾਂਝ ਮਿਲ ਕੇ ਤੇ ਵਾਹੁਣੀ। ਫਿਰ ਉਹੀ ਨਕਸ਼ਾ ਇਹਨਾਂ ਦੇ ਸਾਹਮਣੇ ਅੱਜ ਵੀ ਆ ਗਿਆ ਜਿਸ ਵਕਤ ਉਹ ਬਾਬਾ ਜਿਹੜਾ ਨਾ ਖੂਹ ਤੇ ਇਹਨਾਂ ਨੂੰ ਗਾਦੀ ਤੇ ਬਿਠਾ ਕੇ ਤੇ ਝੂਟੇ ਦਿੰਦਾ ਹੁੰਦਾ ਸੀ। ਉਹੀ ਗਲੀਆਂ ਸਾਹਮਣੇ ਆ ਗਈਆਂ, ਉਹੀ ਕੋਠਾ ਸਾਹਮਣੇ ਨਜ਼ਰਾਂ 'ਚ ਆ ਗਿਆ ਜਿਸ ਵਕਤ ਇਹ ਆਪਣੀ ਮਾਂ ਨੂੰ ਲੱਭ ਕੇ ਛੱਤ ਦੇ ਉੱਤੇ ਚੜ੍ਹ ਕੇ ਮਾਂ ਨੂੰ ਪੁੱਛਦੇ ਤੇ ਨਾਲ ਦੀ ਸਰਦਾਰਨੀ ਸਿੱਖ ਮਾਂ ਬੀਬੀ ਆਵਾਜ਼ ਦਿੰਦੀ ਸੀ ਕਿ ਪੁੱਤਰ ਇੱਧਰ ਆ ਜਾ, ਤੇਰੀ ਮਾਂ ਅੱਜ ਸਾਡੇ ਘਰ ਰੋਟੀਆਂ ਨਹੀਂ ਲਾਉਣ ਆਈ, ਜੇ ਤੈਨੂੰ ਭੁੱਖ ਲੱਗੀ ਹੈ ਤੇ ਅੱਜ ਸਾਡੇ ਘਰ ਇੱਧਰ ਆ ਕੇ ਮੇਰੇ ਕੋਲ ਖਾ ਲੈ। ਇਹ ਜਿਹੜੇ ਨਾ ਇਹ ਉਹ ਅਥਰੂ ਉਹ ਯਾਦਾਂ ਜਿਹੜੀਆਂ ਨਾ ਉਹ ਨਿਕਲਦੇ ਪਏ ਨੇ ਬਾਬਾ ਜੀ ਦੇ ਅੱਜ। ਮਤਲਬ ਉਸ ਵਕਤ ਸਿੱਖ ਔਰਤ ਜਿਹਦਾ ਮੁਸਲਮਾਨ ਦੇ ਨਾਲ ਕੋਈ ਵਾਸਤਾ ਨਹੀਂ, ਕੋਈ ਧਰਮ ਨਹੀਂ ਮਿਲਦਾ, ਕੋਈ ਚੀਜ਼ ਨਹੀਂ ਮਿਲਦੀ, ਖਾਨਦਾਨ ਨਹੀਂ ਮਿਲਦਾ, ਬਰਾਦਰੀ ਨਹੀਂ ਮਿਲਦੀ, ਮਜ਼ਹਬ ਨਹੀਂ ਮਿਲਦਾ, ਉਹ ਇੰਨੀ ਹਮਦਰਦੀ ਸੀ। ਤੇ ਅੱਜ ਸਾਨੂੰ ਆਪਣੇ ਹਮਸਾਇਆਂ ਦੇ ਬਾਰੇ ਉਹ ਕਿੰਨੀ ਕੁ ਹਮਦਰਦੀ ਹੈ, ਆਪਣੇ ਭੈਣ ਭਰਾਵਾਂ ਦੇ ਇੱਕ ਲੈਸਨ ਆ ਕਿ ਅੱਜ ਅਸੀਂ ਆਪਣੇ ਮਜਮੂਈ ਤੌਰ ਤੇ ਦੇਖੀਏ ਅਸੀਂ ਵਸੀਅਤ ਦੇ ਮੁਸਲਮਾਨ, ਸਾਨੂੰ ਆਪਣੇ ਹਮਸਾਇਆਂ ਦੇ ਨਾਲ ਕਿੰਨੀ ਹਮਦਰਦੀ ਹੈ। ਬਾਬਾ ਜੀ ਕਾਫੀ ਇਮੋਸ਼ਨਲ ਹੋ ਗਏ ਨੇ ਤੇ ਮੇਰਾ ਖਿਆਲ ਉਹ ਮਜ਼ੀਦ ਬੋਲ ਨਹੀਂ ਸਕਣਗੇ। ਉਮੀਦ ਹੈ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ। ਜਿਹੜੇ ਇਹ ਵੀਡੀਓ ਬਜ਼ੁਰਗ ਦੇਖ ਰਹੇ ਨੇ ਉਹਨਾਂ ਅੱਗੇ ਰਿਕੁਐਸਟ ਹੈ ਤੇ ਇਹਨਾਂ ਦੇ ਜਜ਼ਬਾਤ ਜਿਹੜੇ ਨੇ ਉਹਨਾਂ ਨੂੰ ਅਲਫਾਜ਼ ਦੇ ਵਿੱਚੋਂ ਬਿਆਨ ਨਹੀਂ ਕੀਤੇ ਜਾ ਸਕਦੇ ਨੇ। ਅਲਬੱਤਾ ਇਹਨਾਂ ਦੇ ਜਜ਼ਬਾਤ ਨੂੰ ਮੱਦੇਨਜ਼ਰ ਰੱਖਦੇ ਹਾਂ ਜਿਹੜੇ ਸਰਦਾਰ ਵੀਰਾਂ ਦੇ ਇਹਨਾਂ ਨੇ ਨਾਮ ਲਏ ਨੇ, ਜਿਹੜੀਆਂ ਸਰਦਾਰ ਮਾਵਾਂ ਦੇ ਨਾਮ ਲਏ ਨੇ, ਜਿਹੜੀਆਂ ਇਹਨਾਂ ਨੂੰ ਕੋਲ ਚੌਂਤਰੇ ਤੇ ਬੁਲਾ ਕੇ ਤੇ ਬਿਠਾ ਕੇ ਤੇ ਰੋਟੀ ਖਵਾਉਂਦੇ ਸਨ, ਉਹਨਾਂ ਦੇ ਨਾਮ ਲਏ ਨੇ। ਤੇ ਉਹਨਾਂ ਦੇ ਪੁੱਤਰ ਜਾਂ ਉਹ ਅਗਰ ਜ਼ਿੰਦਾ ਨੇ, ਉਹ ਤਾਂ ਮਾਈਆਂ ਵਿਚਾਰੀਆਂ ਅੱਲਾ ਨੂੰ ਪਿਆਰੀਆਂ ਹੋ ਗਈਆਂ ਨੇ, ਸ਼ਾਇਦ ਕੋਈ ਜ਼ਿੰਦਾ ਹੋਣ। ਤੇ ਅਗਰ ਉਹਨਾਂ ਦੇ ਵਿੱਚ ਕੋਈ ਉਹਨਾਂ ਦਾ ਕੋਈ ਜੀ ਫੈਮਿਲੀ ਮੈਂਬਰ ਜ਼ਿੰਦਾ ਆ, ਭਰਾ ਪੁੱਤਰ ਜਾਂ ਖੁਦ ਜ਼ਿੰਦਾ ਨੇ, ਤੇ ਬਾਬਾ ਜੀ ਦੀ ਤਰਫੋਂ ਉਹਨਾਂ ਨੂੰ ਬਹੁਤ ਬਹੁਤ ਪਿਆਰ ਤੇ ਉਹਨਾਂ ਦਾ ਸ਼ੁਕਰੀਆ, ਉਹਨਾਂ ਵਾਸਤੇ ਢੇਰ ਸਾਰੀਆਂ ਦੁਆਵਾਂ ਮੁਹੱਬਤਾਂ ਭਰੀਆਂ। ਤੇ ਇੱਕ ਵਾਰੀ ਜਿਹੜਾ ਨਾ ਬਾਬਾ ਜੀ ਨੂੰ ਤੁਸੀਂ ਲਾਜ਼ਮੀ ਮਿਲੋ, ਕਿਉਂਕਿ ਇਹਨਾਂ ਦੀ ਦਿਲ ਦੇ ਵਿੱਚੋਂ ਹਜੇ ਤੱਕ ਤੁਹਾਡੀ ਮੁਹੱਬਤ ਜਿਹੜੀ ਹੈ
ਤੁਹਾਡਾ ਪਿਆਰ ਉਹ ਨਹੀਂ ਗਿਆ, ਉਹ ਕਾਇਮ ਤੇ ਦਾਇਮ ਹੈ। ਇੰਡੀਆ 'ਚ ਪਿੰਡ ਬਾਸਲਪੁਰ, ਸ਼ਹਿਰ ਬਟਾਲਾ ਨਾਲ ਹੀ ਸੀ ਤੇ ਜ਼ਿਲ੍ਹਾ ਹੈਗਾ ਸੀ ਗੁਰਦਾਸਪੁਰ। ਤੇ ਜਿਹੜੇ ਦੋਸਤ ਵੀਰ ਉਸ ਇਲਾਕੇ ਦੇ ਕਰੀਬ ਜਵਾਰ ਰਹਿੰਦੇ ਨੇ, ਦਾਏਂ ਬਾਏਂ ਰਹਿੰਦੇ ਨੇ, ਪਿੰਡ ਦੇ ਨੇ ਜਾਂ ਨਾਲ ਦੇ ਪਿੰਡ ਦੇ ਨੇ, ਉਹਨਾਂ ਅੱਗੇ ਰਿਕੁਐਸਟ ਆ ਕਿ ਇਹ ਸਾਡੀ ਵੀਡੀਓ ਸੁਣ ਕੇ ਤੇ ਬਾਬਾ ਜੀ ਦੇ ਜਿਹੜੀ ਦਿਲ ਦੀ ਇਹ ਅੱਜ ਦਰਦ ਹੈ ਨਾ, ਉਹਨੂੰ ਮਿਟਾਉਣ ਦੀ ਤੁਸੀਂ ਵੀ ਕੋਸ਼ਿਸ਼ ਕਰੋ ਤੇ ਮੈਂ ਵੀ ਕੋਸ਼ਿਸ਼ ਕਰਨਾ। ਬਾਬਾ ਜੀ ਦਾ ਨੰਬਰ ਮੈਂ ਲੈ ਲੈਣਾ ਇਹਨਾਂ ਦੇ ਬੇਟੇ ਦਾ, ਤੇ ਫਿਰ ਜਿਹੜਾ ਨਾ ਤੁਹਾਡੇ ਨਾਲ ਇਨਸ਼ਾਅੱਲਾ ਜੇ ਜ਼ਿੰਦਗੀ ਰਹੀ ਤੁਹਾਨੂੰ ਮਿਲ ਕੇ ਤੇ ਬਾਬਾ ਜੀ ਆਪਣੀਆਂ ਅੱਖਾਂ ਨੂੰ ਤੇ ਦਿਲ ਨੂੰ ਠੰਡ ਪਾਉਣਾ ਚਾਹੁੰਦੇ ਨੇ। ਤੇ ਇਹਨਾਂ ਅਲਫਾਜ਼ ਦੇ ਨਾਲ ਹੀ ਇਜਾਜ਼ਤ ਚਾਹੁੰਦੇ ਹਾਂ। ਬਹੁਤ ਬਹੁਤ ਸ਼ੁਕਰੀਆ।